इंदिरा गांधी जिस नूं पहला जदों हुकूमत च आई और उसने एमरजेंसी लागू की तो उदों भी जो एक चैलेंज सी ते सिख कौम वालों सी जिन्हां ने 1975 जदों एमरजेंसी लगती है तो लगभग 1.5 साल तो ज़्यादा समा उस एमरजेंसी के खिलाफ सिखां ने ही मोर्चा लाया सी। जो कुछ वापरिया साडे पंजाब दे विच समुची सिख कौम दे उस पवित्र इको एक मुकाम नहीं हरमंदर साहिब जां अकाल तख्त साहिब 37 होर इतिहासक गुरुद्वारियां ते फौज दा टैंकां तोपां नाल हमला। पंजाब दे विच ये भी रीच आउट नहीं सी कि एक पिंड दे लोग दूजे तक भी पहुंच सकन, क्योंकि गड्डे ते टांगे ते कार बस ट्रेनां तां सस्पेंड कीतियां ही सी, साइकिल तक ते भी पाबंदी सी कि कोई घरों निकल नहीं सी सकदा। पूरी फौज पोजीशन दे विच है, सारा पंजाब फौज दे हवाले आलमोस्ट 31 मई नूं जिहड़ी है फौज मार्च शुरू करदी है और खास तौर ते एक जिहड़ा इल करैक्टर्ड और माड़ा जिहड़ा एक मेजर जनरल बराड़ उहनूं लिया के मौके दे उत्ते रखिया जांदा। भारत दा प्रेजिडेंट एक टर्बन सिख ਗਿਆਨੀ ਜ਼ੈਲ ਸਿੰਘ ਬਣਾਇਆ ਹੀ ਇਸ ਲਈ ਗਿਆ ਸੀ ਕਿ ਉਸ ਤੋਂ ਇਹ ਕੰਮ ਕਰਵਾਣਾ ਤਾਂ ਕਿ ਇਹਨੂੰ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾਏ। ਇਹਨੂੰ ਜਿਹੜਾ ਉਹ ਸਿੱਖ ਕੌਮ ਦੇ ਉੱਤੇ ਜੋ ਟੋਟਲ ਵਾਰ ਥੋਪੀ ਉਹ ਨਾ ਜਾਪੇ। 2 ਜੂਨ ਦੀ ਰਾਤ ਨੂੰ ਜਦੋਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਇੰਦਰਾ ਗਾਂਧੀ 8 ਵਜੇ ਦੇ ਕਰੀਬ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਦੀ ਹੈ ਔਰ ਉਹੀ ਡਰਾਮੇਬਾਜ਼ੀ ਕਿ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ, ਅਸੀਂ ਜਿਹੜਾ ਉਹ ਬਿਲਕੁਲ ਦੇਸ਼ ਦਾ ਭਲਾ ਚਾਹੁੰਦੇ ਹਾਂ ਔਰ ਉਹ ਗੱਲਬਾਤ ਰਾਹੀਂ ਮਸਲਾ ਹੱਲ ਹੋਏ। ਇੰਨਾ ਭੂਤਰਿਆ ਹੰਕਾਰਿਆ ਹੋਇਆ ਜਨਰਲ ਇਹ ਕਹਿ ਰਿਹਾ ਕਿ ਜਦੋਂ ਅਸਮਾਨ ਦੇ ਵਿੱਚ ਜਹਾਜ਼ ਉੱਡਦੇ ਨੇ, ਟੈਂਕ ਜਿਹੜੇ ਨੇ ਉਹ ਉਹਨਾਂ ਦੀ ਗੜਗੜਾਹਟ ਹੁੰਦੀ ਹੈ, 4 ਚਫੇਰੇ ਤੋਪਾਂ ਦਾ ਸ਼ੋਰ ਹੁੰਦਾ ਹੈ ਤਾਂ ਵੱਡਿਆਂ ਵੱਡਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਕਿਉਂਕਿ ਉਹ ਸਾਰਾ ਜਿਹੜਾ ਉਹਨਾਂ ਨੂੰ ਬਰੀਫਿੰਗ ਦਿੱਤੀ ਗਈ ਸੀ ਜੋ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਾਂ ਲੋਕਲ ਉਹਨਾਂ ਦੀ ਸਟੇਟ CID ਨੇ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਸਾਰੀ ਇੰਟੈਂਟ ਸੀ ਉਹ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਸੀ। ਹਮਲਾ ਕਰਨ ਵਾਲੇ ਫੌਜੀਆਂ ਨੂੰ ਜਿਹੜੇ ਸੀ ਬਾਅਦ ਦੇ ਵਿੱਚ ਇੱਕ ਬੜਾ ਗਲਿਟਰਿੰਗ ਫੰਕਸ਼ਨ ਪ੍ਰੈਜ਼ੀਡੈਂਟ ਹਾਊਸ ਰਾਸ਼ਟਰਪਤੀ ਭਵਨ 'ਚ ਗਿਆਨੀ ਜ਼ੈਲ ਸਿੰਘ ਨੇ ਕਰਕੇ ਉਹਨਾਂ ਨੂੰ ਇਨਾਮ ਦਿੱਤੇ, ਅਵਾਰਡ ਦਿੱਤੇ। ਹੁਣ ਦੂਜੇ ਪਾਸੇ ਸਾਰਾ ਭਾਰਤ ਤਾਂ ਇੰਦਰਾ ਗਾਂਧੀ ਦੀ ਜੈ ਜੈਕਾਰ ਕਰ ਰਿਹਾ ਸੀ, ਅਟਲ ਬਿਹਾਰੀ ਵਾਜਪੇਈ ਉਹਨੂੰ ਦੁਰਗਾ ਦਾ ਅਵਤਾਰ ਕਹਿ ਰਿਹਾ ਸੀ। जी का खालसा वाहिगुरू जी की फतेह। अस्सलाम वालेकुम, आदाब, वर्ज महा तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया। जी डॉक्टर साहब, आज 2 जून 2021 19 जेठ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੇਣ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਦੀ ਕਮੇਟੀ ਵੱਲੋਂ, ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ 37ਵੀਂ ਦੁਖਤ ਯਾਦ ਹੈ, ਸੋ ਸਾਰਾ ਹਫਤਾ ਉਸ ਵਿੱਚ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਬੱਚੇ ਬਜ਼ੁਰਗਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾ ਰਿਹਾ ਹੈ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅੰਮੀ ਲਾਹੌਰ ਦੇ ਪਰਿੰਦਿਆਂ, ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ, ਧੀਏ ਫੌਜੀ ਦਿੱਲੀ ਦੇ ਅੰਮ੍ਰਿਤਸਰ ਚੜ ਆਏ ਨੇ।
सो व्यूअर्स अज घल्लूघारे हफ्ते का दूसरा काला बोला दिन है। सो 37 वरे पहला भारत की 1 लाख तो ज्यादा फौज ने साडे सब तो पवित्र अस्थान दरबार साहब अमृतसर अते 37 होर इतिहासक गुरुद्वारियां ते टैंकां तोपां नाल धावा बोलिया सी। सो इन्हां 37 वरियां विच भारती हुकूमत की सिखां प्रति बदनीयती विच तां कोई फर्क नहीं आया, पर अफसोस कुछ अपने वालों ही जून 84 के घल्लूघारे के कारणों नूं लैके दोष लगाए जाते हैं, ਜਿਹੜੇ दोष गलत जानकारी की वजह कारण हैं। सो अज असी इस विषय ते गलबात करन जा रहे हैं। सो असी चाहांगे कि तुसां नाल इसी तरह ही बने रहना। देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो तुसीं बिल्कुल ठीक कहा कि 37 वरे पहला वापरे घल्लूघारे का अज दूसरा काला बोला दिन है। अच्छा, काली बोली रात का असी जिक्र करते हैं अक्सर, बिल्कुल, पर जदों दिन और रात दोनों सिमट के काली बोली रात दे विच कन्वर्ट हो जाते ने, जुल्म अपने सिखरां ते चला जाता है, किसे नूं हथ पछाणदा नहीं है। ਲੱਖਾਂ लोग ਜਿਹੜੇ इस पास्यों बिल्कुल बेखबर सन कि उन्हां नाल की होण जा रहा है, इन्ना उन्हां दे कन्नां च क्योंकि सारे कम्यूनिकेशन दे साधन कट दिते गए सी, पंजाब नूं बाकी दुनिया नालों कट ऑफ कर दिता गया सी। इस गल नूं यकीनी बनाया गया सी कि एक दिन पहला सारे फॉरन कॉरस्पोंडेंट जिन्हें भी बाहरले मुल्कां दे नुमाइंदे, क्योंकि धर्मयुद्ध मोर्चा 1982 तो चल रहा सी, सो आलमोस्ट दुनिया दे हर प्रोमीनेंट मीडिया का रिप्रजेंटेटिव अमृतसर दे विच रुकिया होया सी, ईवेंट्स नूं कवर कर रहे सी, क्योंकि मीडिया नूं भी इस नोज फॉर न्यूज़ हुंदा है, उन्हां नूं पता हुंदा है कि कित्थे खबर बन रही है। और उस वेले इंदिरा गांधी जिस नूं पहला जदों हुकूमत च आई और उसने एमरजेंसी लागू की तो उदों भी जो एक चैलेंज सी ते सिख कौम वालों सी, जिन्हां ने 1975 जदों एमरजेंसी लगती है तो लगभग 1.5 साल तो ज़्यादा समा उस एमरजेंसी के खिलाफ सिखां ने ही मोर्चा लाया सी। 40,000 तो ज़्यादा सिखां ने गिरफ्तारी दी सी। इसे अकाल तखत तो अरदासा सोध के रोज़ाना जथे गिरफ्तारी लई जाते सन, और उदों बाकी सारा भारत तो फ्लैट हो गया सी, ना किते RSS लभा सी, ना कामरेड लभे सी, ना कोई होर जिहड़े भारतीय जनसंघ और BJP ये सारे किते नहीं सी। सिख छाती ताण के खलोते सी कि भाई ये जदों तुसीं आम लोकां दीयां सिविल लिबर्टीज़ खो लईआं ने ते असीं आराम नाल नहीं बैठ सकदे। इसलिए क्योंकि ये वो पीरीयड है जदों असीं टाइम फ्रेम उस खिते का देखीए कि 1979 दे विच सोवियत यूनीयन अपनी फौज भेज के अफगानिस्तान दे उत्ते कब्जा कर लैंदे, और उन्हां दे जुल्म दी जिहड़ी है वो पूरी जोर दे नाल शुरुआत हो जाती है 79 च। हालां 2-3 साल लगदे ने अमरीका नूं, जदों तक अमरीका डिसाइड करदा है कि वियतनाम दी हार नूं जिहड़ा है उसका बदला भी लिया जा सकदा है, और सोवियत यूनीयन जिन्हों रीगन ने ईवल एम्पायर कहा सी कि यह मौका है कि सोवियत यूनीयन तो बदला लिया जा सकता है। सो असी देखते हैं कि पाकिस्तान दे विच CIA और पाकिस्तान दी एजेंसी ISI दे जॉइंट कैंप ने हज़ारां वॉलंटियर जिहड़े इस्लाम दे नां थल्ले जिन्हां नूं मुजाहिदीन कहा गया वो लड़न दे लई आ रहे ने, ट्रेंड हो रहे ने, $multi-billion इन्वेस्ट हो रहे ने उस खिते च। फिर ये उही पीरीयड चल रहा है जदों कि 1979 दे विच आयतुल्ला खमीनी 18 साल की जलावतनी तो बाद ईरान च वापस मुड़ते ने। किवें अमरीका और सोवियत यूनीयन वड्डा शैतान छोटा शैतान इस लकब दे नाल फिर जिहड़ी ट्रैजेडी अमेरिकन एम्बैसी च हुंदी है, हॉस्टेज बनते हैं उन्हां दे मुलाजम और रेस्क्यू ऑपरेशन फ्लॉप हो रहा है, उही पीरीयड चल रहा है। सो ये ज़ाहिर है कि भी जो कुछ वापरिया साडे पंजाब दे विच समुची सिख कौम दे उस पवित्र इको एक मुकाम नहीं हरमंदर साहिब जां अकाल तखत साहिब, 37 होर इतिहासक गुरुद्वारियां ते फौज दा टैंकां तोपां नाल हमला, जिस दे विच हरियाणे दे गुरुद्वारे भी ने जिवें मंजी साहब अंबाड़े, हिमाचल दे जिवें पौंटा साहब है उन्हां दे उत्ते भी हमला हुंदा है। सो ज़ाहिर है कि दुनिया नूं ये खबर ना लगे कि अंदरों की हो रहा है, और वो जमाना अजे सोशल मीडिया का नहीं सी कि खबर चार चफेरे उन्हां दा
ਕੰਟਰੋਲ ਦੂਰਦਰਸ਼ਨ ਜਾਂ ਰੇਡੀਓ ਉਸ ਦੇ ਉੱਤੇ ਸੀ, ਅਖਬਾਰਾਂ ਦੇ ਉੱਤੇ ਪਾਬੰਦੀ ਲੱਗ ਗਈ ਸੀ, ਫੁੱਲ ਫਲੈਜਡ ਸੈਂਸਰਸ਼ਿਪ ਜਿਹੜੀ ਹੈ ਉਹ ਚੱਲ ਰਹੀ ਸੀ। ਔਰ ਪੰਜਾਬ ਦੇ 12-13 ਹਜ਼ਾਰ ਪਿੰਡਾਂ ਦੇ ਵਿੱਚ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਚਾਰ ਚਫੇਰੇ ਜਿਹੜੇ ਕੀ ਪੁਆਇੰਟ ਸੀ, ਫੌਜ ਜਿਹਦੀ ਗਿਣਤੀ 1 ਲੱਖ ਤੋਂ 2 ਲੱਖ ਤੱਕ ਦੱਸੀ ਜਾਂਦੀ ਹੈ। ਵੈਸੇ ਹੀ ਪੰਜਾਬ ਸਰਹੱਦੀ ਏਰੀਆ ਹੋਣ ਕਰਕੇ ਉਹਦੇ 'ਚ ਪੱਕੀਆਂ ਫੌਜੀ ਛਾਉਣੀਆਂ ਨੇ, ਪਰ ਕਿਵੇਂ ਉਹ ਮੈਡਰਾਸ ਹੋਏ, ਉਹ ਗੜਵਾਲੀ ਹੋਣ, ਉਹ ਦੂਸਰੀਆਂ ਫੋਰਸਿਸ ਗੋਰਖੇ ਡੋਗਰੇ ਹੋਣ ਔਰ ਮਰਾਠੇ ਹੋਣ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਰੈਜੀਮੈਂਟਸ ਨੇ ਉਹ ਪੰਜਾਬ ਦੇ ਵਿੱਚ ਹੁਣ ਤਾਂ ਡੀਟੇਲ ਹੈ ਕਿਨੇ ਇੰਡੋ ਤਿਬਤਨ ਬਾਰਡਰ ਫੋਰਸ, ਇਹ ਤਾਂ ਮੌਕੇ ਦੇ ਉੱਤੇ। ਲੇਕਿਨ ਪੰਜਾਬ ਦੇ ਵਿੱਚ ਇਹ ਵੀ ਰੀਚ ਆਊਟ ਨਹੀਂ ਸੀ ਕਿ ਇੱਕ ਪਿੰਡ ਦੇ ਲੋਕ ਦੂਜੇ ਤੱਕ ਵੀ ਪਹੁੰਚ ਸਕਣ, ਕਿਉਂਕਿ ਗੱਡੇ ਤੇ ਟਾਂਗੇ ਤੇ ਕਾਰ ਬੱਸ ਟ੍ਰੇਨਾਂ ਤਾਂ ਸਸਪੈਂਡ ਕੀਤੀਆਂ ਹੀ ਸੀ, ਸਾਈਕਲ ਤੱਕ ਤੇ ਵੀ ਪਾਬੰਦੀ ਸੀ ਕਿ ਕੋਈ ਘਰੋਂ ਨਿਕਲ ਨਹੀਂ ਸੀ ਸਕਦਾ। ਔਰ ਹਰ ਮੇਨ ਚੁਰਾਹੇ ਦੇ ਉੱਤੇ ਜਿੱਥੇ ਵੀ ਪਿੰਡਾਂ ਦੇ ਜਿਹਨੂੰ ਅਸੀਂ ਅੱਜ ਫੋਕਲ ਪੁਆਇੰਟ ਕਹਿੰਦੇ ਆ ਉਹਨਾਂ ਦੇ ਵਿੱਚ ਫੌਜ ਵੱਡੀ ਗਿਣਤੀ 'ਚ ਤਾਇਨਾਤ ਸੀ। ਔਰ ਨਾਲ ਦੀ ਨਾਲ 에ਅਰ ਫੋਰਸ ਫੁੱਲੀ ਐਕਟਿਵ, ਉਹਨਾਂ ਦੇ ਹੈਲੀਕਾਪਟਰਸ ਜਿਹੜੇ ਨੇ ਉਹ ਪੰਜਾਬ ਦੇ ਉੱਤੇ ਪੰਜਾਬ ਦੀ ਫਿਜ਼ਾ 'ਚ ਗਰਦਸ਼ ਕਰ ਰਹੇ ਸੀ, ਤਾਂ ਕਿ ਜੇ ਕਿਸੇ ਥਾਂ ਵੱਲੋਂ ਕੋਈ ਭੀੜ ਇਕੱਠੀ ਹੋ ਕੇ ਇਹ ਸਿੱਖਾਂ ਨੂੰ ਸੀ ਕਿ ਕੋਈ ਕਾਰਾ ਇਹ ਕਰਨ ਜਾ ਰਹੇ ਨੇ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਹੈ ਇਹ ਹਰ ਇੱਕ ਨੂੰ ਖਦਸ਼ਾ ਸੀ ਕਿ ਭਾਈ ਇਹ ਇਹਨਾਂ ਨੇ ਕਰਨਾ ਹੈ। ਔਰ ਇਸ ਨੂੰ ਲੈ ਕੇ ਵੀ ਜਦੋਂ ਤੁਸੀਂ ਸਾਰੀ ਠੀਕ ਇਨਫੋਰਮੇਸ਼ਨ ਘੁੱਟ ਲੈਂਦੇ ਹੋ ਫਿਰ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੁੰਦਾ ਹੈ। ਲੇਕਿਨ 에ਅਰ ਫੋਰਸ ਉੱਤੋਂ ਉਹਨਾਂ ਦੇ ਹੈਲੀਕਾਪਟਰ ਜਿਹੜੇ ਨੇ ਸਪੌਟ ਕਰ ਰਹੇ ਨੇ ਕਿ ਕਿੱਥੇ ਕਿੱਥੇ ਜਿਹੜੇ ਨੇ ਹਜੂਮ ਨੇ, ਉੱਤੋਂ ਹਦਾਇਤ ਦਿੰਦੇ ਨੇ, ਫੌਜੀ ਉਹਨਾਂ ਨੂੰ ਰੋਕਦੇ ਨੇ, ਗੋਲੀਆਂ ਵੀ ਚੱਲਦੀਆਂ। ਉਸੇ ਵੇਰਵੇ ਹੌਲੀ ਇਹਨਾਂ ਸਾਰੇ ਦਿਨਾਂ ਦੇ ਵਿੱਚ ਉਹਦਾ ਜ਼ਿਕਰ ਕਰਾਂਗੇ। ਔਰ ਇਹ ਜਦੋਂ ਕਿ ਪੂਰੀ ਫੌਜ ਪੋਜੀਸ਼ਨ ਦੇ ਵਿੱਚ ਹੈ, ਸਾਰਾ ਪੰਜਾਬ ਫੌਜ ਦੇ ਹਵਾਲੇ ਆਲਮੋਸਟ 31 ਮਈ ਨੂੰ ਜਿਹੜੀ ਹੈ ਫੌਜ ਮਾਰਚ ਸ਼ੁਰੂ ਕਰਦੀ ਹੈ। ਔਰ ਖਾਸ ਤੌਰ ਤੇ ਇੱਕ ਜਿਹੜਾ ਇਲ ਕਰੈਕਟਰਡ ਔਰ ਮਾੜਾ ਜਿਹੜਾ ਇੱਕ ਮੇਜਰ ਜਨਰਲ ਬਰਾੜ, ਉਹਨੂੰ ਲਿਆ ਕੇ ਮੌਕੇ ਦੇ ਉੱਤੇ ਰੱਖਿਆ ਜਾਂਦਾ। ਔਰ ਅਸੀਂ ਅਪਰ ਲੈਵਲ ਤੇ ਵੀ ਦੇਖਦੇ ਹਾਂ ਕਿ ਕਿਵੇਂ ਉਸ ਵੇਲੇ ਭਾਰਤ ਦਾ ਪ੍ਰੈਜ਼ੀਡੈਂਟ ਇੱਕ ਟਰਬਨਡ ਸਿੱਖ ਗਿਆਨੀ ਜ਼ੈਲ ਸਿੰਘ ਬਣਾਇਆ ਹੀ ਇਸ ਲਈ ਗਿਆ ਸੀ ਕਿ ਉਸ ਤੋਂ ਇਹ ਕੰਮ ਕਰਵਾਉਣਾ ਤਾਂ ਕਿ ਇਹਨੂੰ ਜਸਟ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾਏ। ਇਹਨੂੰ ਜਿਹੜਾ ਹੈ ਉਹ ਸਿੱਖ ਕੌਮ ਦੇ ਉੱਤੇ ਜੋ ਟੋਟਲ ਵਾਰ ਥੋਪੀ ਉਹ ਨਾ ਜਾਪੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਦਰਬਾਰਾ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ, ਉਹਨੂੰ ਡਿਸਮਿਸ ਕਰਕੇ ਗਵਰਨਰ ਰੂਲ ਲਾਗੂ ਕਰ ਦਿੱਤਾ ਗਿਆ ਸੀ। ਸਾਰੀਆਂ ਪਾਵਰ ਸਿੱਧੀਆਂ ਜਿਹੜੀਆਂ ਨੇ ਉਹ ਗਵਰਨਰ ਦੇ ਕੋਲ। ਔਰ ਈਵਨ ਅੰਮ੍ਰਿਤਸਰ ਜ਼ਿਲ੍ਹੇ ਜਿੱਥੇ ਇਹ ਮੇਨ ਉਹਨਾਂ ਨੇ ਕਰਨਾ ਸੀ, ਉੱਥੇ ਗੁਰਦੇਵ ਸਿੰਘ ਬਰਾੜ ਜਿਹੜੇ ਡਿਪਟੀ ਕਮਿਸ਼ਨਰ ਸਨ ਉਸ ਵੇਲੇ ਦੇ, ਔਰ ਉਹ ਸਿੱਖ ਹੋਣ ਦੇ ਨਾਤੇ ਇਸ ਕਿਸਮ ਦੇ ਕਿਸੇ ਗੱਲ ਤੋਂ, ਕਿਉਂਕਿ ਜਦੋਂ ਫੌਜ ਟੇਕ ਓਵਰ ਕਰਦੀ ਹੈ ਸੋ ਜ਼ਾਹਰ ਹੈ ਪਹਿਲਾਂ ਤਾਂ ਸਟੇਟ ਦੇ ਵਿੱਚ ਗਵਰਨਰ ਉਹਨਾਂ ਦਾ ਸੀ, ਜੇ ਸਿਵਲੀਅਨ ਗਵਰਨਮੈਂਟ ਹੋਏ ਤਾਂ ਫਿਰ ਇੰਨਾ ਸੌਖਾ ਨਹੀਂ ਹੁੰਦਾ, ਹਾਲਾਂ ਸਿਵਲੀਅਨ ਗਵਰਨਮੈਂਟ ਵੀ ਉਹਨਾਂ ਦੀ ਸੀ। ਫਿਰ ਫਾਈਨਲ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਉਹਦੇ ਆਰਡਰ ਜ਼ਰੂਰੀ ਹੁੰਦੇ ਨੇ ਕਿਉਂਕਿ ਉਹਦੀ ਮਰਜ਼ੀ ਤੋਂ ਬਿਨਾਂ ਫੌਜ ਤਾਇਨਾਤ ਨਹੀਂ ਹੁੰਦੀ। ਔਰ ਕਿਉਂਕਿ ਉਹ ਇਨਕਾਰੀ ਸਨ, ਖੁੱਲ੍ਹ ਕੇ ਤਾਂ ਨਹੀਂ ਇਨਕਾਰ ਕੀਤਾ ਪਰ ਉਹ ਕੰਪਲਾਈ ਉਹਨਾਂ ਨੂੰ ਲੱਗਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ। ਔਰ ਰਮੇਸ਼ ਚੰਦਰ ਸਿੰਘ ਦਾ ਨਾਂ ਦਾ ਬੰਦਾ ਜਿਹਨੇ ਬਾਅਦ ਚ ਰਿਟਾਇਰਮੈਂਟ ਤੋਂ ਬਾਅਦ ਬੀਜੇਪੀ ਜੁਆਇਨ ਕੀਤੀ, ਉਹਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਾਇਆ ਗਿਆ। ਔਰ ਇਹ ਜਦੋਂ ਸਾਰਾ ਆਪਰੇਸ਼ਨ ਪੂਰਾ ਜਿਹੜੀ ਹੈ ਫੌਜ ਪੋਜੀਸ਼ਨਡ ਹੈ, ਉਹਨਾਂ ਨੇ ਆਪਣੀ ਸਾਰੀ ਸਟ੍ਰੈਟਜੀ ਪਲੈਨਿੰਗ ਕਰ ਲਈ ਹੈ, ਸਰਹੱਦ ਵੀ ਸੀਲ ਕਰ ਦਿੱਤੀ ਗਈ ਹੈ। ਤੇ ਫਿਰ ਐਜ਼ ਏ ਫਾਈਨਲ ਡਿਸੈਪਸ਼ਨ 2 ਜੂਨ ਦੀ ਰਾਤ ਨੂੰ ਜਦੋਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਇੰਦਰਾ ਗਾਂਧੀ 8 ਵਜੇ ਦੇ ਕਰੀਬ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਦੀ ਹੈ। ਔਰ ਉਹੀ ਡਰਾਮੇਬਾਜ਼ੀ ਕਿ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ, ਅਸੀਂ ਜਿਹੜਾ ਉਹ ਬਿਲਕੁਲ ਦੇਸ਼ ਦਾ ਭਲਾ ਚਾਹੁੰਦੇ ਹਾਂ ਔਰ ਉਹ ਗੱਲਬਾਤ ਰਾਹੀਂ ਮਸਲਾ ਹੱਲ ਹੋਏ। ਔਰ ਉਹ ਜਿਹੜੇ ਨੇ ਇਹਨੂੰ ਜਿਹੜਾ ਅਸੀਂ ਠੀਕ ਗੱਲਾਂ ਮੰਨਣ ਨੂੰ, ਹਾਲਾਂਕਿ ਇਹ ਇੱਕ ਫਾਈਨਲ ਡਿਸੈਪਸ਼ਨ ਸੀ। ਔਰ ਜਿਨ੍ਹਾਂ ਨੇ ਇਹ ਸਾਰਾ ਪੈਟਰਨ ਦੇਖਿਆ ਹੋਇਆ ਸੀ ਉਹਨਾਂ ਨੇ 2 ਜੂਨ ਨੂੰ ਇਹ ਅੰਦਾਜ਼ਾ, ਕਿਉਂਕਿ ਪੰਜਾਬ ਤਾਂ ਕੱਟ ਆਫ ਸੀ 1 ਜੂਨ ਤੋਂ ਹੀ, ਬਾਕੀ ਦੁਨੀਆ ਦੇ ਨਾਲ ਕੀ ਵਾਪਰ ਰਿਹਾ ਔਰ ਕੋਈ ਸੋਰਸ ਆਫ ਇਨਫੋਰਮੇਸ਼ਨ ਨਹੀਂ ਸੀ। ਜਿਨ੍ਹਾਂ ਦੇ ਕੋਲ ਉਸ ਵੇਲੇ ਥੋੜੇ ਬਹੁਤ ਟ੍ਰਾਂਜ਼ਿਸਟਰ ਔਰ ਦੂਸਰੇ ਸਨ, BBC, ਹਾਲਾਂ BBC ਦਾ ਜਿਹੜਾ ਮੇਨ ਬਿਊਰੋ ਚੀਫ ਮਾਰਕ ਟਲੀ ਦਿੱਲੀ ਦੇ ਵਿੱਚ ਬੇਸਡ ਸੀ,
ਔਰ ਕੁਝ ਖਬਰਾਂ ਜਿਹੜੀਆਂ ਆਈਆਂ ਜਿਹੜੀਆਂ ਲੋਕਾਂ ਨੂੰ BBC ਰਾਹੀਂ ਪਤਾ ਲੱਗੀਆਂ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਫੌਜ ਦੀ ਮੂਵਮੈਂਟ ਤਾਂ ਪਹਿਲਾਂ ਹੋ ਹੀ ਚੁੱਕੀ ਸੀ, ਪਰ ਕਿਵੇਂ ਹਜ਼ਾਰਾਂ ਫੌਜੀ ਉਹਨਾਂ ਨੇ ਆਪਣੀਆਂ ਬੈਰਕਾਂ ਛੱਡੀਆਂ, ਕਿਵੇਂ ਉਹ ਰਾਮਗੜ੍ਹ ਹੋਏ, ਉਹ ਪੁੰਛ ਹੋਏ, ਗੰਗਾਨਗਰ ਹੋਏ, ਪੂਨਾ ਹੋਏ, ਅਸਾਮ ਹੋਏ, ਕਿਹਨਾਂ ਥਾਵਾਂ ਤੋਂ। ਉਹ ਵੀ ਜਿਹੜਾ ਸੋਰਸ ਸੀ ਉਹ BBC ਸੀ। ਫਿਰ ਕਿਹਨਾਂ ਹਸਤੀਆਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਪ੍ਰੋਟੈਸਟ ਦੇ ਵਿੱਚ ਆਪਣੇ ਤਮਗੇ ਵਾਪਸ ਕੀਤੇ। ਪਦਮ ਭੂਸ਼ਣ ਜਿਵੇਂ ਖੁਸ਼ਵੰਤ ਸਿੰਘ ਨੇ ਕੀਤਾ, ਔਰ ਪਦਮ ਸ਼੍ਰੀ ਜਿਹੜਾ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਕੀਤਾ। ਸਰ ਹਰਿੰਦਰ ਸਿੰਘ ਜਿਹੜੇ ਐਂਬੈਸਡਰ ਸਨ ਨਾਰਵੇ ਦੇ ਵਿੱਚ ਇੰਡੀਅਨ ਫੋਰਨ ਸਰਵਿਸ, ਉਹਨਾਂ ਨੇ ਰਿਜ਼ਾਈਨ ਕੀਤਾ। ਲੇਟਰ ਔਨ ਅਸੀਂ ਹੋਰ ਵੀ ਦੇਖਦੇ ਹਾਂ, ਹਾਲਾਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਕੁਝ ਹਫ਼ਤੇ ਬਾਅਦ ਕੀਤਾ। ਲੇਕਿਨ ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਇਹ ਚੱਲ ਰਹੀਆਂ ਸੀ, BBC ਹੀ ਕੋਈ ਸਾਧਨ ਸੀ, ਪਰ ਇਹ ਬਾਅਦ ਦੀ ਗੱਲ ਹੈ। 2 ਦੀ ਰਾਤ ਤੱਕ, ਕਿਉਂਕਿ 1 ਜੂਨ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਆਲਰੇਡੀ ਜਿਹੜੀ ਹੈ ਫਾਇਰਿੰਗ ਦੇ ਨਾਲ ਭਾਈ ਮਹਿੰਗਾ ਸਿੰਘ ਬੱਬਰ ਗੁਰਦੁਆਰਾ ਅਟਲ ਰਾਏ ਜਿਹੜਾ 6ਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਦੀ ਯਾਦ 'ਚ ਬਣਿਆ ਗੁਰਦੁਆਰਾ ਸਾਹਿਬ ਹੈ, ਉਸ ਦੇ ਵਿੱਚ ਉਹ ਸ਼ਹੀਦ ਹੋ ਚੁੱਕੇ ਸੀ। CRPF ਦੀ ਫਾਇਰਿੰਗ ਦੇ ਨਾਲ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਸ਼ਹੀਦੀਆਂ ਹੋ ਚੁੱਕੀਆਂ ਸੀ। ਸੋ 2 ਜੂਨ ਇਹ ਇੱਕ ਗੈਸ ਗੇਮ ਸੀ ਕਿ ਕੀ ਹੋਏਗਾ। ਬਰਾੜ ਜਿਹੜਾ ਉਹ ਡਿਸਟ੍ਰਿਕਟ ਆਫੀਸ਼ੀਅਲਸ ਨਾਲ ਔਰ ਦੂਸਰਿਆਂ ਦੇ ਨਾਲ ਜਿਹੜਾ ਉਹ ਮੀਟਿੰਗ ਕਰਕੇ ਆਪਣਾ ਫੌਜੀ ਜਿਹੜਾ ਉਹ ਹਉਮੈ ਨੂੰ ਦਿਖਾ ਰਿਹਾ ਸੀ। ਔਰ ਹੁਣ ਤਾਂ ਬਹੁਤ ਸਾਰੇ ਚੀਜ਼ਾਂ ਬਾਹਰ ਨੇ ਕਿ ਕਿਵੇਂ ਜਦੋਂ ਕਿ ਉਹਨੂੰ ਇੱਕ ਜਿਹੜੇ BSF ਦੇ IG ਸੀ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਮੈਨੂੰ ਜਦੋਂ ਤੱਕ ਲਿਖਤੀ ਆਰਡਰ ਉੱਤੋਂ ਨਹੀਂ ਆਉਂਦੇ, ਔਰ ਦੂਸਰਾ ਔਰ ਨਾਲ ਦੀ ਨਾਲ ਜਿਵੇਂ ਅਸੀਂ ਗੁਰਦੇਵ ਸਿੰਘ ਬਰਾੜ ਦਾ ਜ਼ਿਕਰ ਕੀਤਾ IAS, ਉਹਨਾਂ ਨੇ ਆਪਣਾ ਕੰਸਰਨ ਸ਼ੋ ਕੀਤਾ। ਪਰ ਇਹ ਇੰਨਾ ਭੂਤਰਿਆ ਹੰਕਾਰਿਆ ਹੋਇਆ ਜਰਨਲ ਇਹ ਕਹਿ ਰਿਹਾ ਕਿ ਜਦੋਂ ਅਸਮਾਨ ਦੇ ਵਿੱਚ ਜਹਾਜ਼ ਉੱਡਦੇ ਨੇ, ਟੈਂਕ ਜਿਹੜੇ ਨੇ ਉਹ ਉਹਨਾਂ ਦੀ ਗੜਗੜਾਹਟ ਹੁੰਦੀ ਹੈ, 4 ਚੁਫੇਰੇ ਤੋਪਾਂ ਦਾ ਸ਼ੋਰ ਹੁੰਦਾ ਤਾਂ ਵੱਡਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਕਿਉਂਕਿ ਉਹ ਸਾਰਾ ਜਿਹੜਾ ਉਹਨਾਂ ਨੂੰ ਬਰੀਫਿੰਗ ਦਿੱਤੀ ਗਈ ਸੀ ਜੋ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਾਂ ਲੋਕਲ ਉਹਨਾਂ ਦੀ ਸਟੇਟ CID ਨੇ, ਉਹ ਇਹਨੂੰ ਸਿਰਫ 2 ਘੰਟੇ ਦਾ ਆਪਰੇਸ਼ਨ ਸਮਝਦੇ ਸੀ। ਉਹ ਸਮਝਦੇ ਸੀ ਵੀ ਜਿਉਂ ਹੀ ਫੌਜ ਆ ਕੇ ਘੇਰੇਗੀ ਸੰਤ ਪਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਡਰਦੇ ਮਾਰੇ ਸਰੈਂਡਰ ਕਰ ਦੇਣਗੇ ਔਰ ਉਹ ਫਿਰ ਜਿਹੜਾ ਰੱਜ ਕੇ ਸਿੱਖਾਂ ਨੂੰ ਜ਼ਲੀਲ ਕਰਨਗੇ। ਔਰ ਲੇਕਿਨ ਉਹਨਾਂ ਨੇ ਪਲੈਨਿੰਗ ਹੋਰ ਵੀ ਕਿਸ ਕਿਸਮ ਦੀ ਕੀਤੀ ਹੋਈ ਸੀ। ਇਹ ਤਾਂ ਅਸੀਂ ਜਦੋਂ ਫਿਰ 3 ਜੂਨ ਤੋਂ 6 ਜੂਨ ਤੱਕ ਇਹ ਜੰਗ ਫੁੱਲੀ ਅਨਫੋਲਡ ਹੁੰਦੀ ਹੈ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਕਿਵੇਂ ਇਸ ਦੇ ਵਿੱਚ ਜ਼ਹਿਰੀਲੀ ਗੈਸ ਵੀ ਇਸਤੇਮਾਲ ਕੀਤੀ ਗਈ, ਨੇਵਲ ਡਾਈਵਰ ਵੀ ਇਸਤੇਮਾਲ ਕੀਤੇ ਗਏ, ਵਿਜੰਤਾ ਟੈਂਕ 1 ਦਰਜਨ ਦੇ ਕਰੀਬ ਵਿਜੰਤਾ ਟੈਂਕ ਇਸਤੇਮਾਲ ਕੀਤੇ ਗਏ, ਤੋਪਾਂ ਦੇ ਨਾਲ ਜਿਹੜਾ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਗਿਆ। ਇਹ ਸਾਰੇ ਵੇਰਵੇ ਹੁਣ ਤਾਂ ਇੱਕ ਦਿਨ ਦਾ ਹਰ ਘੰਟੇ ਦਾ ਜਿਹੜਾ ਉਹ ਅਵੇਲੇਬਲ ਹੈ ਕਿ ਕੀ ਹੋਇਆ। ਲੇਕਿਨ ਇਸ 'ਚ ਕੋਈ 2 ਰਾਵਾਂ ਨਹੀਂ ਨੇ ਕਿ ਜਿਹੜੀ ਸਾਰੀ ਇੰਟੈਂਟ ਸੀ ਉਹ ਸਮੁੱਚੀ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਸੀ। ਔਰ ਜਦੋਂ ਅੱਜ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਇਹਦੇ 'ਚ ਅਸੀਂ ਸਬਜੈਕਟ ਇਹ ਵੀ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਇੱਕ ਪਾਸੇ ਜਦੋਂ ਕਿ ਅਸੀਂ ਆਲਰੇਡੀ ਕਿਹਾ ਹੈ ਕਿ ਇੰਟਰਨੈਸ਼ਨਲੀ ਫੋਕਸ ਗੁਆਂਢ ਦੇ ਵਿੱਚ ਵੀ ਸੀ ਔਰ ਜੋ ਅੰਦਰ ਚੱਲ ਰਿਹਾ ਸੀ ਬੇਸ਼ੱਕ ਉਹਨਾਂ ਨੇ ਕੱਟ ਆਫ ਕੀਤਾ ਸਾਰੇ ਨੂੰ, ਲੇਕਿਨ ਜ਼ਾਹਰ ਹੈ ਕਿ ਸੈਟੇਲਾਈਟਸ ਤਾਂ ਉਦੋਂ ਤੱਕ ਹੈ ਹੀ ਸਨ, ਲਾਂਚ ਅਸਮਾਨ ਦੇ ਵਿੱਚ ਸੀ। ਕਿ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਅੱਜ ਵੀ ਜਦੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਤਾਂ ਇੱਕ ਸਵਾਲ ਸੀ ਕਿ ਇੰਨਾ ਅੱਜ ਵੀ ਚੱਲ ਰਿਹਾ ਜਦੋਂ ਕਿ ਫਰਾਂਸ ਜਿਹੜਾ ਉਹ ਰਵਾਂਡਾ ਤੋਂ ਮਾਫੀ ਮੰਗ ਰਿਹਾ ਹੈ, ਜਰਮਨ ਨਮੀਬੀਆ ਤੋਂ ਮੰਗ ਰਿਹਾ ਹੈ, ਅਮਰੀਕਨ ਪ੍ਰੈਜ਼ੀਡੈਂਟ ਓਕਲਹੋਮਾ 'ਚ ਗਿਆ, 100 ਸਾਲ ਬਾਅਦ ਅਫਰੀਕਨ ਅਮਰੀਕਨ ਨਾਲ ਕੀ ਹੋਇਆ ਉਸ ਦੀ ਮੁਆਫੀ ਹੈ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਨੇਟਿਵ ਕੈਨੇਡੀਅਨਸ ਨਾਲ ਜੋ ਹੋਇਆ ਉਹਦੇ ਤੋਂ ਮਾਫੀ ਮੰਗ ਰਿਹਾ। ਸੋ ਸਵਾਲ ਜ਼ਾਹਰ ਹੈ ਕਿ ਇੰਨੇ ਵੱਡੇ ਪੈਮਾਨੇ ਦੇ ਉੱਤੇ ਕੀਤੀ ਗਈ ਨਸਲਕੁਸ਼ੀ ਜਿਸ ਦੀ ਸ਼ੁਰੂਆਤ ਘੱਲੂਘਾਰਾ 84 ਨਾਲ ਹੁੰਦਾ, ਔਰ ਗੱਲ ਇਹ ਜਿਹੜੇ ਨਸਲਕੁਸ਼ੀ ਇੱਥੇ ਨਹੀਂ ਰੁਕੀ, ਫਿਰ ਅਸੀਂ ਨਵੰਬਰ 84 ਦੇਖਦੇ ਹਾਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਭਰ ਦੇ ਵਿੱਚ 84 ਤੋਂ 94-95 ਤੱਕ ਦੇਖਦੇ ਹਾਂ ਕਿਵੇਂ ਹਜ਼ਾਰਾਂ ਸਿੱਖ ਨੌਜਵਾਨ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ। ਔਰ ਇਸ ਸਭ ਦੇ ਬਾਵਜੂਦ ਕਿ ਇਹ ਬਿਲਕੁਲ ਜਿਸ ਬੰਦੇ ਨੂੰ ਥੋੜੀ ਜਿਹੀ ਵੀ ਕਾਮਨ ਸੈਂਸ ਹੈ ਉਹ ਇਸ ਸਾਰੇ ਪਾਠ ਨੂੰ ਦੇਖ ਸਕਦਾ ਹੈ। ਇਸ ਗੱਲ ਦੇ ਸਬੂਤ
ਇੰਟਰਨੈਸ਼ਨਲ ਕੰਸਪੀਰੇਸੀ ਵੀ ਬਣਿਆ, ਉਹਦੇ 'ਚ ਮਾਰਗਰੇਟ ਥੈਚਰ ਵੀ ਇਨਵੋਲਵ ਹੈ, ਮੋਸਾਦ ਵੀ ਇਨਵੋਲਵ ਹੈ, KGB ਵੀ ਇਨਵੋਲਵ ਹੈ, ਰਾਤ ਹੈ ਹੀ ਹੈ। ਔਰ ਉੱਤਰਾਖੰਡ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ 18 ਮਹੀਨੇ ਪਹਿਲਾਂ ਤੋਂ ਪ੍ਰੈਕਟਿਸ ਹੋ ਰਹੀ ਹੈ। ਔਰ ਉਸ ਸਾਰੇ ਦੇ ਬਾਵਜੂਦ ਅੱਜ ਵੀ ਸਾਡੇ 'ਚ ਇੱਕ ਤਬਕਾ ਐਸਾ ਹੈ ਜਿਹੜਾ ਇਹ ਕਹਿਣ ਦੀ ਕੋਸ਼ਿਸ਼ ਕਰੇਗਾ ਕਿ ਜੀ ਜੇ ਸੰਤ ਪਿੰਡਾਂ ਵਾਲੇ ਹਥਿਆਰਾਂ ਦੇ ਨਾਲ ਅੰਦਰ ਨਾ ਬੈਠੇ ਹੁੰਦੇ ਤੇ ਫਿਰ ਫੌਜ ਦਾ ਹਮਲਾ ਨਾ ਹੁੰਦਾ, ਦਰਬਾਰ ਸਾਹਿਬ ਦੀ ਬੇਅਦਬੀ ਨਾ ਹੁੰਦੀ। ਹੁਣ ਕਿਉਂਕਿ ਜਿਸ ਮੈਗਨੀਚਿਊਡ ਦਾ ਇਹ ਹਮਲਾ ਸੀ ਉਹਨੂੰ ਕਿਉਂਕਿ ਪ੍ਰੋਪਰਲੀ ਤਾਂ ਕਿਸੇ ਨੇ ਐਕਸਪਲੇਨ ਕੀਤਾ ਹੀ ਨਹੀਂ ਹੈ। ਐਕਸਪਲੇਨ ਦੁਸ਼ਮਣ ਨੇ ਤਾਂ, ਇੰਦਰਾ ਗਾਂਧੀ ਨੇ ਤਾਂ ਇਮੀਡੀਏਟਲੀ ਕੁਝ ਹਫ਼ਤੇ ਬਾਅਦ ਜਿਹੜਾ ਵਾਈਟ ਪੇਪਰ ਇੰਡੀਅਨ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ, ਉਹਦੇ 'ਚ ਤਾਂ ਉਹਨੂੰ ਲਾਅ ਐਂਡ ਆਰਡਰ ਸਿਚੁਏਸ਼ਨ ਦੱਸਿਆ। ਔਰ ਉਹਨੇ ਕਿਹਾ ਜੀ, ਉਹਦੇ 'ਚ ਉਹਨਾਂ ਕਿਹਾ ਜੀ ਸਾਡੇ 93 ਫੌਜੀ ਸ਼ਹੀਦ ਹੋ ਗਏ, ਉਹਨਾਂ ਨੂੰ ਅਸੀਂ ਟ੍ਰਿਬਿਊਟ ਦਿੰਦੇ ਹਾਂ। ਔਰ ਹਮਲਾ ਕਰਨ ਵਾਲੇ ਫੌਜੀਆਂ ਨੂੰ ਜਿਹੜੇ ਸੀ ਬਾਅਦ ਦੇ ਵਿੱਚ ਇੱਕ ਬੜਾ ਗਲਿਟਰਿੰਗ ਫੰਕਸ਼ਨ ਪ੍ਰੈਜ਼ੀਡੈਂਟ ਹਾਊਸ ਰਾਸ਼ਟਰਪਤੀ ਭਵਨ 'ਚ ਗਿਆਨੀ ਜ਼ੈਲ ਸਿੰਘ ਨੇ ਕਰਕੇ ਉਹਨਾਂ ਨੂੰ ਇਨਾਮ ਦਿੱਤੇ, ਅਵਾਰਡ ਦਿੱਤੇ ਕਿ ਭਾਈ ਤੁਸੀਂ ਇਹ ਜਿਹੜਾ ਹਮਲਾ ਕੀਤਾ। ਹੁਣ ਦੂਜੇ ਪਾਸੇ ਸਾਰਾ ਭਾਰਤ ਤਾਂ ਇੰਦਰਾ ਗਾਂਧੀ ਦੀ ਜੈ ਜੈਕਾਰ ਕਰ ਰਿਹਾ ਸੀ, ਅਟਲ ਬਿਹਾਰੀ ਵਾਜਪੇਈ ਉਹਨੂੰ ਦੁਰਗਾ ਦਾ ਅਵਤਾਰ ਕਹਿ ਰਿਹਾ ਸੀ। ਆਪੋਜੀਸ਼ਨ ਸਾਰੀ ਇਕਜੁੱਟ ਹੋ ਕੇ ਇਹੀ ਨਹੀਂ ਮਗਰ ਖੜੀ ਸੀ, ਸਗੋਂ बीजेपी ये रेजोल्यूशन कर रही थी कि ये तो 6 महीने पहले होना चाहिए था। उस तो पहला यही बीजेपी, यही अटल बिहारी वाजपेयी, यही अडवाणी दिल्ली ਦੀਆਂ ਸੜਕਾਂ ਤੇ ਪ੍ਰੋਟੈਸਟ ਜਲੂਸ ਕੱਢ ਰਹੇ ਸੀ ਕਿ ਫੌਜ ਲਿਆਓ, ਫੌਜ ਤੋਂ ਹਮਲਾ ਕਰਵਾਓ। ਪਾਰਲੀਮੈਂਟ ਦੇ ਵਿੱਚ ਵੀ ਇਹ ਸਪੀਚਸ ਚੱਲ ਰਹੀਆਂ ਸੀ। ਹੁਣ ਇਸ ਸਭ ਦੇ ਬਾਵਜੂਦ ਉਹ ਲੋਕ ਜਿਹੜੇ ਸੱਚ ਦੀ ਤਹਿ ਤੱਕ ਪਹੁੰਚਣ ਦੀ ਵੀ ਕੋਸ਼ਿਸ਼ ਨਹੀਂ ਕਰਦੇ ਔਰ ਜਿਹੜਾ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ, ਉਹਦੇ 'ਚ ਅਸੀਂ ਇਹਨੂੰ ਕੁਐਰੀ ਵੀ ਕਿਹਾ ਹੈ, ਸਵਾਲ ਵੀ ਹੈ। ਇਹ ਐਕੂਜ਼ੇਸ਼ਨ ਵਾਲੇ ਲੋਕ ਵੀ ਨੇ ਜਿਨ੍ਹਾਂ ਨੇ ਹਰ ਗੱਲ ਲਈ ਆਪਣੇ ਸਿਰ 'ਚ ਸਵਾਹ ਪਾਣੀ ਹੈ ਔਰ ਮਿਸ ਇਨਫੋਰਮੇਸ਼ਨ ਤੋਂ ਪ੍ਰਭਾਵਿਤ ਲੋਕ ਵੀ ਨੇ ਕਿਉਂਕਿ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਨਹੀਂ ਹੈ ਜਾਂ ਪਹੁੰਚੀ ਨਹੀਂ ਹੈ। ਹੁਣ ਜਾਣਕਾਰੀ ਕਿਹਨੇ ਪਹੁੰਚਾਉਣੀ ਸੀ, ਕਿਹੜੀ ਧਿਰ ਸੀ ਜਿਹਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਟੌੜਾ ਹੈਡ ਕਰ ਰਿਹਾ ਸੀ ਗੁਰਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਜਿਹੜੀ ਬਾਦਲ ਦੀ ਜਗੀਰ ਬਣੀ ਹੋਈ ਸੀ ਔਰ ਬਾਕੀ ਇਹਨਾਂ ਨਾਲ ਰਿਲੇਟਡ ਹੀ ਬਾਕੀ ਸੰਸਥਾਵਾਂ। ਸੋ ਇਹਨਾਂ ਨੇ ਸੱਚ ਨੂੰ ਤਾਂ ਬਾਹਰ ਕੀ ਲਿਆਣਾ ਸੀ ਕਿ ਕਿਸ ਹੱਦ ਤੱਕ ਡਿਸਟਰਕਸ਼ਨ ਸੀ। ਅਜੇ ਜਦੋਂ ਕੁਝ ਹਫ਼ਤਿਆਂ ਬਾਅਦ ਬਾਹਰਲੇ ਕੋਰਸਪੋਂਡੈਂਟਸ ਨੂੰ ਅਲਾਉ ਕੀਤਾ ਗਿਆ ਜਾਣਾ ਤੇ ਉਹਨਾਂ ਨੇ ਦੇਖਿਆ, ਉਹਨਾਂ ਕਿਹਾ ਜੀ ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਜੋ ਇਮਾਰਤਾਂ ਦਾ ਹਾਲ ਸੀ ਉਹ ਦੇਖਣ ਦੇ ਵਿੱਚ ਆਇਆ ਕਿ ਭਾਈ ਇੰਨੀ ਬਰਬਾਦੀ। ਔਰ ਇਹ ਖੁਸ਼ਕਿਸਮਤੀ ਮੈਂ ਸਮਝਦਾ ਜੇ ਮੀਡੀਆ ਦੇ ਐਂਗਲ ਤੋਂ ਕਹਿਣਾ ਹੋਏ ਕਿ ਸਾਰਾ ਜਿਹੜੇ ਆਲਰੇਡੀ ਉੱਥੇ ਮੀਡੀਆ ਮੈਨ ਬਾਹਰਲੇ ਚੈਨਲਾਂ ਦੇ ਸਨ ਉਹ ਤਾਂ ਉਹਨਾਂ ਨੇ ਕੱਢ ਦਿੱਤੇ ਕਿਉਂਕਿ ਉਹਨਾਂ ਦੇ ਕੋਲ ਕ੍ਰੈਡੈਂਸ਼ੀਅਲਸ ਹੁੰਦੇ ਨੇ ਏਜੰਸੀਆਂ ਦੇ ਕੋਲ ਔਰ ਉਹਨਾਂ ਨੇ ਇੱਕ ਇੱਕ ਕਰਕੇ ਹੋਟਲਾਂ 'ਚ ਜਾ ਕੇ। ਪਰ ਇੱਕ ਐਸੋਸੀਏਟਡ ਪ੍ਰੈਸ ਦਾ ਨੁਮਾਇੰਦਾ ਬ੍ਰਹਮ ਚੈਲਾਨੀ ਜਿਹੜਾ ਲੇਟ ਐਂਟਰ ਕੀਤਾ ਅੰਮ੍ਰਿਤਸਰ ਸ਼ਹਿਰ, ਜਿਹਦੀ ਇਨਫੋਰਮੇਸ਼ਨ ਉਹਨਾਂ ਕੋਲ ਨਹੀਂ ਸੀ ਔਰ ਜਦੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਫੌਜ ਨੇ ਟੇਕ ਓਵਰ ਕਰ ਲਿਆ ਫਿਰ ਉਹ ਬਿਊਰੋਕ੍ਰੈਟਿਕ ਲੈਪਸ ਦੇ ਥੱਲੇ ਉਹਦਾ ਨਾਂ ਨਹੀਂ ਅਪੀਅਰ ਹੋਇਆ। ਉਹ ਇੱਕ ਹੋਟਲ ਦੇ ਕਮਰੇ 'ਚ ਪਹੁੰਚ ਗਿਆ ਔਰ ਉਹਨੇ ਫਿਰ ਜਿਹੜੀਆਂ ਆਪਣੀਆਂ ਅੱਖਾਂ ਨਾਲ ਜੋ ਦੇਖਿਆ, ਪੰਜਾਬ 'ਚੋਂ ਤਾਂ ਰਿਪੋਰਟ ਕਰ ਨਹੀਂ ਸੀ ਸਕਦਾ ਕਿਉਂਕਿ ਸਭ ਪਾਬੰਦੀ ਸੀ, ਚੰਡੀਗੜ੍ਹ ਵੀ ਡਿਸਟਰਬਡ ਏਰੀਆ ਬਣਾਇਆ ਹੋਇਆ ਸੀ, ਸ਼ਿਮਲਾ ਆਜ਼ਾਦ ਸੀ ਔਰ ਕੁਝ ਦਿਨਾਂ ਬਾਅਦ ਉਹ ਟਰੈਵਲ ਕਰਕੇ ਸ਼ਿਮਲੇ ਪਹੁੰਚਦਾ ਹੈ ਔਰ ਐਸੋਸੀਏਟਡ ਪ੍ਰੈਸ ਜ਼ਾਹਰ ਹੈ ਦੁਨੀਆ ਦੀ ਵੱਡੀ ਏਜੰਸੀ, ਨਿਊਜ਼ ਏਜੰਸੀ, ਉਹਦੇ ਰਾਹੀਂ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਵੇਂ ਲਾਸ਼ਾਂ ਦੇ ਢੇਰ ਸੱਥਰ ਵਿਛਾਏ ਗਏ, ਕਿਵੇਂ ਉਹਨਾਂ ਨੂੰ ਅੰਮ੍ਰਿਤਸਰ ਦੇ ਕੂੜਾ ਗੰਦ ਢੋਣ ਵਾਲੇ ਮਿਊਨਿਸਪਲ ਕਮੇਟੀ ਦੇ ਟਰੱਕਾਂ ਦੇ ਵਿੱਚ ਲੱਦ ਕੇ, ਜਿਹਨੂੰ ਉਹਨੇ ਆਪਣੀਆਂ ਅੱਖਾਂ ਨਾਲ ਦੇਖਿਆ, ਉਹਨਾਂ ਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਉਹਨੇ ਉਹਨਾਂ ਡਾਕਟਰਾਂ ਤੱਕ ਵੀ ਸੰਪਰਕ ਕਰਨ 'ਚ ਉਹ ਕਾਮਯਾਬ ਰਿਹਾ ਔਰ ਉਹਨੇ ਦੇਖਿਆ ਕਿ ਕਿਵੇਂ ਜਿਨ੍ਹਾਂ ਡੈਡ ਬਾਡੀਜ਼ ਨੂੰ ਜਿਹੜਾ ਉਹ ਮਾਸ ਉਹਨਾਂ ਦੀ ਕ੍ਰੇਮੇਸ਼ਨ ਕੀਤੀ ਗਈ, ਉਹਨਾਂ ਦੇ ਹੱਥ ਉਹਨਾਂ ਦੀਆਂ ਪੱਗਾਂ ਦੇ ਨਾਲ ਹੀ ਉਹਨਾਂ ਦੇ ਪਿੱਠ ਦੇ ਪਿੱਛੇ ਬੰਨੇ ਹੋਏ ਸੀ ਔਰ ਬਹੁਤ ਸਾਰੇ ਇੱਕ ਗੋਲੀ ਉਹਨਾਂ ਦੀ ਪੁਆਇੰਟ ਬਲੈਂਕ ਰਹੇ ਜੋ ਜਿਹੜੇ ਡਾਕਟਰਾਂ ਨੇ ਵੀ ਇਹਨੂੰ ਸਰਟੀਫਾਈ ਕੀਤਾ ਔਰ ਇਹ ਸਾਰੇ ਤੱਥ ਦੁਨੀਆ ਦੇ ਸਾਹਮਣੇ ਆਏ। ਵੱਖਰੀ ਗੱਲ ਹੈ ਕਿ ਬ੍ਰਹਮ ਚੈਲਾਨੀ ਨੂੰ ਬਾਅਦ 'ਚ ਉਸ ਤੇ ਟਾਡਾ ਵੀ ਲਾਇਆ ਗਿਆ ਔਰ ਫਿਰ ਉਹਨੇ ਐਸੀ ਯੂ ਟਰਨ ਮਾਰੀ ਕਿ ਅੱਜ ਕੱਲ੍ਹ ਉਹ ਹਿੰਦੂ ਤਵੀਆਂ ਦਾ ਸਭ ਤੋਂ ਵੱਡਾ ਥਿੰਕ ਟੈਂਕ ਬਣਾ ਕੇ ਬੈਠਾ ਹੋਇਆ। ਇੱਕ ਵੱਖਰੀ ਕਹਾਣੀ ਹੈ ਪਰ ਜਿਹੜੀ ਜਿਹਦੀ ਸਰਵਿਸ ਹੈ ਉਹ ਸਾਹਮਣੇ ਦੇਖਣ ਵਾਲੀ ਗੱਲ ਹੈ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਅਸੀਂ
ਇਹ ਸਵਾਲ ਜਿਹੜੇ ਚੁੱਕਦੇ ਨੇ ਕਿ ਜੀ ਜੇ ਪਿੰਡਾਂ ਵਾਲੇ ਉੱਥੇ ਨਾ ਹੁੰਦੇ, ਟੈਂਕਾਂ ਤੋਪਾਂ ਦੇ ਨਾਲ ਹਮਲਾ ਨਾ ਹੁੰਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਲੋਕ ਇਹ ਭੁੱਲ ਜਾਂਦੇ ਨੇ ਕਿ ਜੇ ਮਕਸਦ ਪਿੰਡਾਂ ਵਾਲਿਆਂ ਨੂੰ ਫੜਨਾ ਸੀ, ਫਿਰ 37 ਇਤਿਹਾਸਕ ਗੁਰਦੁਆਰਿਆਂ 'ਚ ਤਾਂ ਪਿੰਡਾਂ ਵਾਲੇ ਨਹੀਂ ਬੈਠੇ ਹੋਏ ਸੀ। ਫਿਰ ਟੈਂਕਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਟੈਂਕਾਂ ਦੇ ਨਾਲ ਗੁਰਦੁਆਰਿਆਂ 'ਚ ਸ਼ਮੂਲੀਅਤ ਕਰਨੀ ਤੇ ਉਹਨਾਂ ਦਾ ਜਾਣਾ ਧਾਵਾ ਬੋਲਣਾ, ਫਿਰ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, ਉੱਥੇ ਵੀ ਕੋਈ ਪਿੰਡਾਂ ਵਾਲੇ ਨਹੀਂ ਸੀ। ਮੁਕਤਸਰ ਸਾਹਿਬ ਦੇ ਪ੍ਰਕਰਮਾਂ 'ਚ ਲਿਆਂਦੇ ਗਏ, ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਦੀਆਂ ਪ੍ਰਕਰਮਾਂ 'ਚ ਲਿਆਂਦੇ ਗਏ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਫੌਜੀ ਐਕਸ਼ਨ ਨੂੰ ਕੀਤਾ ਗਿਆ, ਕੱਲਾ ਇਹੀ ਨਹੀਂ ਕਿ ਅਸੀਂ ਇਹ ਦੇਖਦੇ ਹਾਂ ਕਿ ਫਿਰ 37 ਇਤਿਹਾਸਕ ਗੁਰਦੁਆਰਿਆਂ ਤੇ ਜੂਨ ਦੇ ਇਸ ਪਹਿਲੇ ਹਫ਼ਤੇ ਦੇ ਘੱਲੂਘਾਰੇ ਤੋਂ ਬਾਅਦ ਅਗਲੇ ਮਹੀਨਿਆਂ ਦੇ ਵਿੱਚ ਕਿਵੇਂ ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਫੜ ਕੇ ਕਿਵੇਂ ਮਾਰਿਆ ਗਿਆ, ਕਿਸ ਪੈਮਾਨੇ ਤੇ ਨਸਲਕੁਸ਼ੀ ਕੀਤੀ ਗਈ। ਔਰ ਆਰਮੀ ਦਾ ਜਿਹੜੀ ਉਹਨਾਂ ਦੀ ਜਿਹੜੀ ਹੈ ਪਬਲਿਕੇਸ਼ਨ ਬਾਤਚੀਤ ਜਿਹਦਾ ਨਾਂ ਹੈ, ਉਹਦੇ 'ਚ ਜਿਹੜਾ ਇੱਕ 9 ਜੂਨ ਨੂੰ ਜਿਹੜਾ ਇੱਕ ਸਰਕੂਲਰ ਨਿਕਲਦਾ ਹੈ ਜਿਹਦੇ 'ਚ ਉਹ ਇਹ ਕਹਿੰਦੇ ਨੇ ਕਿ ਭਾਈ ਇਹ few people are baptized in the name of religion, they wear a miniature ਕਿਰਪਾਨ around their neck and are called ਅੰਮ੍ਰਿਤਧਾਰੀਜ਼, ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ, ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਔਰ ਫਿਰ ਉਹ ਪੂਰਾ ਹੈ ਕਿ these ਅੰਮ੍ਰਿਤਧਾਰੀਜ਼ are very dangerous people. Any information about the whereabouts of Amritdharis should be brought in the notice of nearby army authorities. It will be a great service to the Indian nation. Ke Amritdhari, they may appear innocent from outside, but basically they are committed to arson, murder and loot. ਉਹਨਾਂ ਦੇ ਆਰਮੀ ਸਰਕੂਲਰ ਦੇ ਐਗਜ਼ੈਕਟ ਅਲਫਾਜ਼ ਨੇ ਜਿਨ੍ਹਾਂ ਨੂੰ ਬਾਅਦ ਚ ਹਾਈ ਕੋਰਟ ਚੈਲੰਜ ਕੀਤਾ ਗਿਆ ਔਰ ਉਹਨਾਂ ਨੇ ਉਸ ਤੋਂ ਜਿਹੜਾ ਉਹ ਪਾਸਾ ਵਟਿਆ ਕਿ ਜੀ ਨਹੀਂ ਹੁਣ ਅਸੀਂ ਨਹੀਂ ਹੈ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਹਮਲਾ ਸੀ ਇਹਦਾ ਮਕਸਦ ਇਹ ਨਹੀਂ ਸੀ ਕਿ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਫੜਨਾ ਹੈ ਜਾਂ ਉਹਨਾਂ ਦੇ ਕੋਲ ਹਥਿਆਰ ਸੀ ਤਾਂ ਉਹਨਾਂ ਨੂੰ ਇਹ ਬਹਾਨਾ ਮਿਲਿਆ। ਇਹ ਆਪਣੇ ਆਪ ਦੇ ਵਿੱਚ ਜਿਹੜੀ ਸਿੱਖ ਕੌਮ ਦੀ ਟੈਂ ਤੋੜਨੀ ਸੀ ਉਹ ਉਹਦਾ ਹਿੱਸਾ ਸੀ। ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ। ਇੰਦਰਾ ਗਾਂਧੀ ਜਿਹੜੀ ਕਿ ਇੱਕ ਡਿਕਟੇਟਰ ਬਣ ਚੁੱਕੀ ਸੀ, ਉਹਨੂੰ ਲੱਗਦਾ ਸੀ ਔਰ ਉਹਨਾਂ ਦੇ ਨਾਲ ਜਿਹੜੀਆਂ KGB ਵਰਗੀਆਂ ਖੁਫੀਆ ਏਜੰਸੀਆਂ ਕਿ ਸਿੱਖ ਜਿਹੜੇ ਨੇ ਉਹੀ ਕੈਪੈਸਿਟੀ। ਅੱਜ ਵੀ ਜੇ ਮੋਦੀ ਰਜੀਮ ਨੂੰ ਹਜ਼ਾਰਾਂ ਸਿੱਖ ਕਿਸਾਨ ਜਿਹੜੇ ਬੈਠੇ ਉਹ ਸਭ ਤੋਂ ਵੱਡਾ ਚੈਲੰਜ ਲੱਗਦੇ ਨੇ ਤੇ ਇਹ ਗੱਲ ਗਲਤ ਨਹੀਂ ਹੈ। ਪਿਛਲੇ 6 ਮਹੀਨੇ ਤੋਂ ਲੱਖਾਂ ਬੈਠੇ ਔਰ 7 ਸਾਲ ਤੋਂ ਮੋਦੀ ਨੂੰ ਜਿਹੜਾ ਚੈਲੰਜ ਕਿਸੇ ਪਾਸਿਓਂ ਨਹੀਂ ਸੀ ਆਇਆ ਭਾਰਤ ਦੇ ਵਿੱਚ, ਜੇ ਆਇਆ ਤਾਂ ਉਹਨਾਂ ਨੇ ਮਾੜਾ ਮੋਟਾ ਉਹਨੂੰ ਹਿੰਦੂ ਮੁਸਲਮਾਨ ਦੀ ਰੰਗਤ ਦੇ ਕੇ ਜਿਹੜਾ ਉਹ ਖਤਮ ਕਰ ਦਿੱਤਾ। ਸਿੱਖ ਖਲੋਤੇ ਨੇ ਔਰ ਇਹੀ ਜਦੋਂ ਅਸੀਂ ਹਿਸਟੋਰੀਕਲੀ ਦੇਖਦੇ ਹਾਂ ਤੇ ਫਿਰ ਇਹੀ ਇੱਕ ਬੇਸਿਕ ਜਿਹੜਾ ਸਾਰਾ ਬਲੂਪ੍ਰਿੰਟ ਸੀ ਜਿਸ ਦੇ ਲਈ ਜਿਹੜਾ ਆਲਮੋਸਟ 2 ਸਾਲ ਤੋਂ ਇੰਦਰਾ ਗਾਂਧੀ ਤਿਆਰੀ ਕਰ ਰਹੇ ਸੀ ਕਿ ਸਿੱਖਾਂ ਨੂੰ ਸਬਕ ਸਿਖਾਣਾ ਹੈ। ਸੋ ਮੈਂ ਸਮਝਦਾ ਵੀ ਜਿਹੜੇ ਲੋਕ ਸਿਰਫ ਇਹ ਸਮਝਦੇ ਨੇ ਫਿਰ ਇਹ ਕਹਿਣਾ ਜੀ ਅੰਦਰ ਗੁਰਦੁਆਰੇ 'ਚ ਉਹ ਅਕਾਲ ਤਖਤ ਹੈ ਹਰਮੰਦਰ ਸਾਹਿਬ ਦੀ ਹਦੂਦ 'ਚ ਕਿਸੇ ਨੇ ਹਰਮੰਦਰ ਸਾਹਿਬ ਕਿਸੇ ਨੇ ਹਥਿਆਰ ਨਹੀਂ ਚੁੱਕੇ। ਤਖਤ ਜਿਹੜੇ ਨੇ ਉਹਨਾਂ ਦੇ ਉੱਤੇ ਹਥਿਆਰ ਸ਼ਸਤਰ ਰੱਖੇ ਹੋਏ ਨੇ। ਜਿੰਨੇ ਸਾਡੇ 5 ਤਖਤ ਨੇ ਰੋਜ਼ਾਨਾ ਸ਼ਾਮ ਨੂੰ ਉੱਥੇ ਹਥਿਆਰਾਂ ਦੇ ਗੁਰੂ ਸਾਹਿਬਾਨ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ। ਤਖਤਾਂ ਤੇ ਹਥਿਆਰ ਹੁੰਦੇ ਨੇ ਔਰ ਤਖਤ ਕਾਇਮ ਵੀ ਹਥਿਆਰਾਂ ਦੇ ਨਾਲ ਹੁੰਦੇ ਨੇ ਤੇ ਫਿਰ ਪ੍ਰੋਟੈਕਟ ਵੀ ਹਥਿਆਰਾਂ ਦੇ ਨਾਲ ਹੁੰਦੇ ਨੇ। ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਉਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਜੋ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੇ ਜਦੋਂ ਉਹਨਾਂ ਨੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਕਾਲ ਤਖਤ ਦੀ ਆਨ ਅਣਖ ਦੇ ਲਈ ਜੂਝ ਕੇ ਸ਼ਹੀਦੀ ਪਾਈ ਸੀ, ਜਾਂ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਦੀ ਗੱਲ ਕਰਦੇ ਅਸੀਂ ਸਮਝਦੇ ਹਾਂ ਕਿ 20ਵੀਂ ਸਦੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਉਸ ਜਿਹੜੀ ਸਾਡੀ ਰਵਾਇਤ ਹੈ ਤਖਤਾਂ ਦੀ ਉਸ ਨੂੰ ਕਾਇਮ ਰੱਖਿਆ। ਔਰ ਫਿਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਇਹਦੇ ਨਾਲ ਇਹ ਸਵਾਲ ਵੀ ਕਿ ਜੀ ਅਸੀਂ ਕੀ ਹਾਸਲ ਕੀਤਾ, ਇਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਲ ਡਿਸਕਸ ਕਰਾਂਗੇ। ਪਰ ਹੁਣ ਇੱਕ ਪਾਸੇ ਦੁਸ਼ਮਣ ਦੀ ਬਦਨੀਤੀ ਹੈ, ਦੂਸਰੇ ਪਾਸੇ ਜਿਹੜੇ ਅਕਾਲ ਤਖਤ ਦੇ ਡਿਫੈਂਡਰ ਨੇ ਜਿਨ੍ਹਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ ਉਹਨਾਂ ਦੀ ਸਟੇਟ ਆਫ ਮਾਈਂਡ ਕੀ ਹੈ। ਹਾਲਾਂ ਸਾਰਾ ਪੰਜਾਬ ਫੌਜ ਦੇ ਹਵਾਲੇ ਕੀਤਾ ਜਾ ਚੁੱਕਾ ਹੈ,
ਬਾਹਰਲੇ ਪੱਤਰਕਾਰ ਵੀ ਕੱਢੇ ਹੋਏ ਨੇ, ਪਰ ਸਮਹਾਉ 3 ਜੂਨ ਦੀ ਸ਼ਾਮ ਨੂੰ, ਔਰ ਇਹ ਲਾਸਟ ਇੰਟਰਵਿਊ ਹੈ ਜਿਹੜਾ ਸੰਤ ਪਿੰਡਾਂ ਵਾਲਿਆਂ ਨੇ ਅਕਾਲ ਤਖਤ ਦੇ ਇੱਕ ਹਨੇਰੇ ਜਿਹੇ ਕਮਰੇ ਦੇ ਵਿੱਚ, ਜਿਹਦੇ 'ਚ ਕੋਰਸਪੋਂਡੈਂਟ ਜਿਹੜੇ ਉੱਥੋਂ ਤਾਂ ਉਹਨਾਂ ਦਾ ਡੇਰਾ ਡੱਗਾ ਚੁਕਾ ਦਿੱਤਾ ਹੋਇਆ ਹੈ, ਗਾਰਡੀਅਨ ਲੰਡਨ ਦਾ ਕੋਰਸਪੋਂਡੈਂਟ ਹੈ ਔਰ ਟਾਈਮ ਆਫ ਇੰਡੀਆ ਦਾ ਅਜੈ ਬੋਸ ਤੇ ਸੁਭਾਸ਼ ਕਿਰਪੇਕਰ, ਕਿਉਂਕਿ ਇਹ ਦੇਸੀ ਸੀ ਔਰ ਇਸ ਲਈ ਇਹਨਾਂ ਨੂੰ ਤਾਂ ਉਹਨਾਂ ਨੇ, ਦੇਸੀ ਮੀਡੀਆ ਨੂੰ ਤਾਂ ਉਹਨਾਂ ਨੂੰ ਸੀ ਕਿ ਵੀ ਇਹ ਸਾਡੀ ਮਰਜ਼ੀ ਬਿਨਾਂ ਨਹੀਂ, ਪਰ ਇਹ ਰਿਪਰੈਜ਼ੈਂਟ ਗਾਰਡੀਅਨ ਔਰ ਦੂਸਰੇ ਨੂੰ ਕਰ ਰਹੇ ਸੀ। ਉਹਨਾਂ ਨੇ ਜਿਹੜਾ, ਔਰ ਉਹੀ ਦਲਬੀਰ ਸਿੰਘ ਔਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਨੇ ਇਸ ਦੇ ਉੱਤੇ ਕਿਤਾਬਾਂ ਵੀ ਲਿਖੀਆਂ ਨੇ, ਇਹ ਇਸੇ ਹੀ ਜਿਹੜਾ 3 ਜੂਨ ਸ਼ਾਮ ਦਾ, ਕਿਉਂਕਿ 3 ਜੂਨ ਦਾ ਦਿਨ ਹੈ ਜਦੋਂ ਕਿ ਫੁੱਲ ਸਕੇਲ ਫਿਰ ਅਟੈਕ ਹੁੰਦਾ ਹੈ 3 ਦੀ ਰਾਤ ਨੂੰ, ਕਿਉਂਕਿ ਉਹੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ। ਔਰ ਜਿਹੜੇ ਕੁਝ 94 ਸਵਾਲ ਜਿਨ੍ਹਾਂ ਦਾ ਪੰਜਾਬੀ ਦੇ ਵਿੱਚ ਲੱਥਾ ਅਵੇਲੇਬਲ ਹੈ, ਉਸ ਨੂੰ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਤਾਂ ਕਿ ਇਹ ਪਤਾ ਹੋਏ ਕਿ ਇੱਕ ਪਾਸੇ ਲੱਖਾਂ ਫੌਜਾਂ ਦੇ ਨਾਲ ਜਿਹੜਾ ਬਿਲਕੁਲ ਲੈਸ ਜਿਹੜੇ ਹਮਲੇ ਦੀ ਤਿਆਰੀ ਹੈ, ਹਮਲਾ ਹੋਣ ਜਾ ਰਿਹਾ, ਔਰ ਉਸ ਵੇਲੇ ਸੰਤ ਪਿੰਡਾਂ ਵਾਲਿਆਂ ਦੀ ਮਾਨਸਿਕ ਜ਼ਿਹਨੀ ਹਾਲਤ ਕੀ ਹੈ, ਉਹ ਕਿਸ ਤਰ੍ਹਾਂ ਸੋਚਦੇ ਨੇ, ਉਹਨਾਂ ਦੇ ਸਾਹਮਣੇ ਇੱਕ ਪਾਸੇ ਨਜ਼ਰ ਆ ਰਿਹਾ ਕਿ ਹੁਣ ਸ਼ਹੀਦੀ ਹੈ, ਪਰ ਉਹਨਾਂ ਨੂੰ ਜਿਹੜੇ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਨੇ ਪੁੱਛਿਆ ਕਿ ਪੰਜਾਬ 'ਚ ਫੌਜ ਆ ਚੁੱਕੀ ਹੈ, ਇਸ ਬਾਰੇ ਤੁਹਾਡਾ ਰਿਐਕਸ਼ਨ। ਸੰਤਾਂ ਦਾ ਕਹਿਣਾ ਹੈ ਇਹ ਸਿੱਖਾਂ ਨੂੰ ਦਬਾਉਣ ਲਈ ਭੇਜੀ ਗਈ। ਫਿਰ ਸਵਾਲ ਹੈ ਸੀਆਰਪੀਐਫ ਤੇ ਫੌਜ ਵਿੱਚ ਕੋਈ ਫਰਕ, ਕਿਉਂਕਿ ਪਹਿਲਾਂ ਸੀਆਰਪੀਐਫ ਉਹ ਵੀ ਸੈਂਟਰਲ ਫੋਰਸ ਹੈ, 1 ਜੂਨ ਨੂੰ ਜਿਹੜੀਆਂ ਕਿਲਿੰਗਸ ਕੀਤੀਆਂ ਉਹ ਸੀਆਰਪੀਐਫ ਨੇ ਕੀਤੀਆਂ, ਸੋ ਉਹਨਾਂ ਨੂੰ ਪੁੱਛ ਰਹੇ ਨੇ। ਸੰਤ ਕਹਿੰਦੇ ਨੇ ਕੋਈ ਫਰਕ ਨਹੀਂ, ਨਾਮ ਦਾ ਹੀ ਫਰਕ ਹੈ, ਇਹ ਵੀ ਸਿੱਖਾਂ ਨੂੰ ਦਬਾ ਰਹੇ ਸੀ, ਉਹ ਵੀ ਸਿੱਖਾਂ ਨੂੰ ਦਬਾਣਗੇ। ਫਿਰ ਸਵਾਲ ਪੁੱਛਿਆ ਜਾਂਦਾ ਹੈ ਇਸ ਵਕਤ ਪੰਜਾਬ ਫੌਜ ਦੇ ਅਧੀਨ ਹੈ, ਕਹਿਣ ਦਾ ਮਤਲਬ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਸ ਦੇ ਮੁਕਾਬਲੇ ਤੁਸੀਂ ਬਹੁਤ ਥੋੜੇ ਹੋ। ਇਹ 3 ਜੂਨ ਦੀ ਸ਼ਾਮ ਦਾ ਇੰਟਰਵਿਊ ਹੈ। ਸੰਤ ਕਹਿੰਦੇ ਨੇ ਸ਼ੇਰਾਂ ਦੇ ਮੁਕਾਬਲੇ ਭੇਡਾਂ ਦੀ ਗਿਣਤੀ ਹਮੇਸ਼ਾ ਵੱਧ ਹੁੰਦੀ ਹੈ। ਨਾਲ ਹੀ ਉਹਨਾਂ ਨੇ ਦਿਲਚਸਪ ਟਿੱਪਣੀ ਕਰਦਿਆਂ ਕਿਹਾ ਜਦ ਸ਼ੇਰ ਸੁੱਤਾ ਹੁੰਦਾ ਤਾਂ ਪੰਛੀ ਬੋਲਦੇ ਨੇ, ਪਰ ਜਦ ਉਹ ਜਾਗਦਾ ਤੇ ਸਾਰੇ ਪਾਸੇ ਚੁੱਪ ਛਾ ਜਾਂਦੀ। ਇਹ ਹੈ ਸਟੇਟ ਆਫ ਮਾਈਂਡ ਸ਼ਹੀਦ ਦੀ, ਯੋਧੇ ਦੀ। ਫਿਰ ਉਹ ਪੁੱਛਦੇ ਨੇ ਕੀ ਸਿੱਖ ਹੁਣ ਭਾਰਤ ਵਿੱਚ ਰਹਿ ਸਕਦੇ ਨੇ? ਇਹ ਸਾਰੇ ਤੋਂ ਬਾਅਦ ਸੰਤ ਕਹਿੰਦੇ ਨੇ ਸਿਰਫ ਬਰਾਬਰ ਦੇ ਸ਼ਹਿਰੀ ਬਣ ਕੇ। ਫਿਰ ਸਵਾਲ ਹੈ ਕਿ ਸਿੱਖ ਭਾਰਤ ਨਾਲ ਰਹਿ ਸਕਦੇ ਨੇ? ਸੰਤਾਂ ਨੇ ਕਿਹਾ ਸੱਚੀ ਗੱਲ ਇਹ ਹੈ ਕਿ ਹੁਣ ਨਾਲ ਰਹਿਣਾ ਔਖਾ ਲੱਗਦਾ। ਬਿਲਕੁਲ। ਫਿਰ ਸਵਾਲ ਹੈ ਕੀ ਤੁਸੀਂ ਮਰਨ ਤੋਂ ਨਹੀਂ ਡਰਦੇ? ਸੰਤ ਜਵਾਬ ਦਿੰਦੇ ਨੇ ਸਿੱਖ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਹੈ ਉਹ ਸਿੱਖ ਨਹੀਂ। ਫਿਰ ਸਵਾਲ ਹੈ ਰੱਬ ਨਾ ਕਰੇ ਤੁਹਾਡੀ ਮੌਤ ਹੋ ਜਾਵੇ ਤਾਂ ਤੁਹਾਡਾ ਜਾਨਸ਼ੀਨ ਕੌਣ ਹੋਵੇਗਾ? ਉਹਦੇ ਜਵਾਬ ਚੋਂ ਕਹਿੰਦੇ ਨੇ ਸਾਡੇ ਵਿੱਚ ਵੋਟਾਂ ਦਾ ਰਾਜ ਨਹੀਂ ਹੈ, ਮੇਰਾ ਜਾਨਸ਼ੀਨ ਉਹੀ ਹੋਏਗਾ ਜਿਹੜਾ ਰੱਬ ਨੂੰ ਪਹੁੰਚਿਆ ਹੋਏਗਾ। ਫਿਰ ਉਹਨਾਂ ਨੇ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੇ ਇਹ ਜਿਹੜਾ ਅਪੀਲ ਕੀਤੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਣ ਜਾ ਰਿਹਾ ਤੇ ਇਸ ਦਾ ਤੁਸੀਂ ਡਿਫੈਂਡ ਕਰਨ ਦੇ ਲਈ ਆਓ। ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਉਹਨਾਂ ਦੀ ਅਪੀਲ ਨਾਲ ਸਹਿਮਤ ਹੋ? ਸੰਤਾਂ ਨੇ ਕਿਹਾ ਬਿਲਕੁਲ ਪੂਰੀ ਤਰ੍ਹਾਂ ਸਹਿਮਤ ਹੈ। ਸਿੱਖ ਭਾਰਤ ਵਿੱਚ ਗੁਲਾਮ ਨੇ ਤੇ ਅਸੀਂ ਗੁਲਾਮੀ ਦੀਆਂ ਜੰਜੀਰਾਂ ਕੱਟਣੀਆਂ ਨੇ। ਸੋ ਮੈਂ ਸਮਝਦਾ ਵੀ ਇਹ ਹੈ ਜਦੋਂ ਅਸੀਂ ਯੋਧਿਆਂ ਦੀ ਗੱਲ ਕਰਦੇ ਹਾਂ ਸਟੇਟ ਆਫ ਮਾਈਂਡ ਦੀ। ਔਰ ਇਸ ਹਾਲਾਂ ਮੈਂ ਉਹਨਾਂ ਕੁਝ ਸਵਾਲਾਂ ਨੂੰ ਜਾਰੀ ਰੱਖਾਂਗਾ ਆਉਣ ਵਾਲੇ ਦਿਨਾਂ 'ਚ, ਪਰ ਕਨਕਲੂਜਨ ਤੋਂ ਪਹਿਲਾਂ ਮੈਂ ਇਸ ਘੱਲੂਘਾਰੇ ਨਾਲ ਸੰਬੰਧਿਤ ਬਹੁਤ ਸਾਰੀ ਪੋਇਟਰੀ ਵੀ ਲਿਖੀ ਗਈ ਜਿਨ੍ਹਾਂ ਨੇ ਉਸ ਪੀੜ ਨੂੰ ਹੰਡਾਇਆ, ਮਹਿਸੂਸ ਕੀਤਾ। ਔਰ ਇਹ ਫੌਜ ਜਦੋਂ ਆਉਂਦੀ ਹੈ ਔਰ ਇਸ ਨੇ ਕੀ ਕੀਤਾ, ਇਸ ਦੇ ਉੱਤੇ ਹਰਭਜਨ ਸਿੰਘ ਪੰਜਾਬੀ ਦੇ ਵੱਡੇ ਸਕਾਲਰ, ਵਿਦਵਾਨ, ਸ਼ਾਇਰ ਹੋਏ ਨੇ। ਉਹਨਾਂ ਨੇ ਇੱਕ ਨਜ਼ਮ ਲਿਖੀ ਜਿਹਦੇ 'ਚ ਸੀ ਕਿ ਫੌਜਾਂ ਕੌਣ ਦੇਸ਼ ਵਿੱਚੋਂ ਆਈਆਂ, ਫੌਜਾਂ ਕੌਣ ਦੇਸ਼ ਤੋਂ ਆਈਆਂ, ਕਿਹੜੇ ਦੇਸ਼ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਕੇ ਜਿਸਨੇ ਪੱਕੀਆਂ ਕੰਧਾਂ ਢਾਈਆਂ, ਸੱਚ ਸਰੋਵਰ ਡਸਿਆ ਅੱਗਾਂ ਪੱਥਰਾਂ ਵਿੱਚ ਲਾਈਆਂ,
हर के मंदिर व्योह दियां नदियां बुक्कां पर वरताइयां फौजां कौन देश तो आईयां। सो मैं वक्त देखते हैं अगे नहीं जावांगा। सो असीं जिथे घल्लूकारा 84 ਦੇ ਸਮੂਹ ਸ਼ਹੀਦਾਂ ਨੂੰ याद करते हैं उत्थे असीं इस चों साडा किवें कौमी निशाना निकलदा है खालिस्तान दा। और जदों 37 साल वाल पिछे असीं मुड़ के देखीए तो सिर्फ ना बदलिया दिल्ली दे हाकम दा, उन्हां दी सिखां दे खिलाफ टोटल वॉर जारी है। लगातारता नाल उन्हां दीयां नीतियां हो जिहियां ने, लेकिन जिवें जून 84 एक फाइनल वाटरशैड सी सिख कौम और भारतीय स्टेट के संबंधां खालिस्तान दा कानसैप्ट भरवें तौर के उत्ते फिर उभरदा। और असीं दूसरे सैगमेंट गल करांगे कि भाई ये जिहड़े जालम साम्राज हुंदे ने उन्हां तो इंसाफ नहीं मंगिया जांदा, उन्हां नूं तख्तों लाया जांदा है ते सियासी ताकत हासिल करके ही तुसीं दुश्मन दे नाल हिसाब बराबर कर। जी डॉक्टर साहब तुहाडा बहुत बहुत शुक्रिया। तुसीं जून 84 ਦੇ ਘੱਲੂਘਾਰੇ संबंधी ਸਾਡੇ ਦਰਸ਼ਕਾਂ ਨਾਲ ਆਪਣੀ ਵਿਥਿਆ ਜਿਹੜੀ ਹੈ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਦੀ ਕਮੇਟੀ ਵੱਲੋਂ ਇਹ ਸਪਾਂਸਰ ਕੀਤਾ ਗਿਆ ਹੈ ਔਰ ਉਹਨਾਂ ਨੇ ਸਾਨੂੰ ਇੱਕ ਵੀਡੀਓ ਬਣਾ ਕੇ ਭੇਜੀ ਹੈ, ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਸੋ ਇਸ ਤੋਂ ਬਾਅਦ ਬ੍ਰੇਕ ਹੋਵੇਗੀ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਇਹ ਵੀਡੀਓ ਚਲਾ ਦੇਣ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਿੱਖ ਜਗਤ ਅੱਗੇ ਬੇਨਤੀ ਆ ਕਿ ਭਾਰਤੀ ਹਕੂਮਤ ਨੇ ਜੋ ਟੈਂਕਾਂ ਤੋਪਾਂ ਦੇ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ 37 ਤੋਂ ਵੱਧ ਗੁਰਧਾਮਾਂ ਤੇ ਅਟੈਕ ਕੀਤਾ, ਜੋ ਕਿ ਅੱਜ 37 ਵਰੇ ਹੋ ਗਏ ਹਨ। ਸੋ ਅੱਜ ਫਿਰ ਜੂਨ ਦੇ ਮਹੀਨੇ ਸਿੱਖ ਕੌਮ ਜੋ ਉਸ ਪੇਨ ਨੂੰ ਮਹਿਸੂਸ ਕਰ ਰਹੀ ਆ, ਉੱਥੇ ਨਾਲ ਦੀ ਨਾਲ ਇਹ ਅਹਿਦ ਇਹ ਪ੍ਰਣ ਕਰ ਰਹੀ ਆ ਕਿ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸੰਘਰਸ਼ ਆਰੰਭਿਆ ਸੀ, ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਕਦਮ ਪਾਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਆ ਔਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਿਹੜੀ ਸਿੱਖ ਕੌਮ ਆ ਉਹ ਆਪਣਾ ਸੰਘਰਸ਼ ਜਦੋਜਹਿਦ ਜਾਰੀ ਰੱਖਿਆ ਹੋਇਆ ਆ। ਸੋ ਅੱਜ ਸਾਨੂੰ ਲੋੜ ਆ ਸਮੁੱਚੇ ਸਿੱਖ ਕੌਮ ਨੂੰ ਡਾਇਸਪੋਰਾ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਗਰਾਮ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜਾਂ ਕੋਈ ਪ੍ਰੋਟੈਸਟ ਮੁਜ਼ਾਹਰੇ ਧਰਨੇ ਹੋ ਰਹੇ ਹਨ ਜੂਨ 1984 ਦੇ ਅਟੈਕ ਦੇ ਸੰਬੰਧ ਦੇ ਵਿੱਚ, ਉੱਥੇ ਸਾਰੀ ਸਿੱਖ ਕੌਮ ਨੂੰ ਵਹੀਰਾਂ ਘੱਤ ਕੇ ਪਹੁੰਚਣਾ ਚਾਹੀਦਾ ਆ ਤਾਂ ਕਿ ਭਾਰਤੀ ਹਕੂਮਤ ਨੂੰ ਇੱਕ ਮੈਸੇਜ ਜਾਵੇ ਕਿ ਜੋ ਭਾਜੀ ਤੁਸੀਂ ਸਿੱਖ ਕੌਮ ਉੱਤੇ ਪਾਈ ਆ तो वो खालिस्तान की प्राप्ति तक संघर्ष नूं जारी रखेगी। और ये असी समुचे शहीदां दे चरनां दे विच उन्हां नूं अज प्रणाम भी करदे उन्हां दीयां शहीदियां नूं कि तुहाडा जिहड़ा डुल्लिया होया खून आ शहीदां दा वो अजाई नहीं जाएगा। खालिस्तान की प्राप्ति तक सिख संघर्ष जिहड़ा वो जारी रहेगा। और असी सिख कोआर्डीनेशन कमेटी ईस्ट कोस्ट ਵੱਲੋਂ बेनती करदे हां ईस्ट कोस्ट USA ਦੇ ਖੇਤਰ ਦੇ ਵਿੱਚ कि 5 तरीक दिन शनिचरवार नूं UN ਦੇ ਅੱਗੇ एक बहुत ही वड्डा प्रोटेस्ट ਜਿਹੜਾ ਆ ਉਹ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਆ। ਉਹਦੇ ਵਿੱਚ ਵੀ ਈਸਟ ਕੋਸਟ ਖੇਤਰ ਦੇ ਸਮੁੱਚੇ ਭੈਣ ਭਰਾ ਸਿੱਖ ਜਗਤ ਸਿੱਖ ਸੰਗਤਾਂ ਉਹ ਜ਼ਰੂਰ ਦਰਸ਼ਨ ਦੇਣ। ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ UN ਦੇ ਅੱਗੇ ਨਿਊਯਾਰਕ ਸਥਿਤ। ਸੋ ਬਾਕੀ ਕੰਟਰੀਆਂ ਦੇ ਵਿੱਚ ਵੀ ਮੁਜ਼ਾਹਰੇ ਪ੍ਰੋਟੈਸਟ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਉਹਦੇ ਵਿੱਚ ਵੱਧ ਚੜ ਕੇ ਜਿਹੜੀ ਆ ਸਿੱਖ ਸੰਗਤਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਆ। ਇਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।